ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹਨਾਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਗਰੇਵਾਲ ਫਰੀਮਾਰਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜੈਮਨ ਦੇ ਜਿਹੜੇ ਨੈਸ਼ਨਲਸ ਆ ਜੋ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਅੰਡਰ ਸੀ, ਉਸ ਨੂੰ ਜਿਹੜਾ ਆ ਰਿਮੂਵ ਕਰ ਦਿੱਤਾ ਹੈਗਾ। ਕ੍ਰਿਸਟੀ ਨਿਊਮ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਉਹਨਾਂ ਨੇ ਕਿਹਾ ਵੀ ਅਸੀਂ TPS ਜੈਮਨੀਜ਼ ਲੋਕਾਂ ਦਾ ਉਹ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। ਤੇ ਜੋ ਵੀ ਜੈਮਨੀ ਲੋਕ TPS ਸਟੇਟਸ ਦੇ ਉੱਤੇ ਸੀ ਤੇ ਉਹ ਜਦੋਂ ਵਾਪਸ ਜਾ ਰਹੇ ਆ ਤੇ ਉਹ ਹੋਮਲੈਂਡ ਸਿਕਿਉਰਿਟੀ ਨੂੰ ਦੱਸ ਕੇ ਜਾਣ ਵੀ ਅਸੀਂ ਹਾਂ ਇਹ ਮੁਲਕ ਨੂੰ ਛੱਡ ਕੇ ਜਾ ਰਹੇ ਹੈਗੇ ਆ। ਸੋ ਹਿਊਮਨਟੇਰੀਅਨ ਪ੍ਰੋਟੈਕਸ਼ਨ ਜਿਹਦੇ ਮੁਤਾਬਕ ਕਹਿੰਦੇ ਵੀ ਗ੍ਰਾਂਟ ਡਿਪੋਰਟੇਸ਼ਨ ਰਿਲੀਫ ਐਂਡ ਵਰਕ ਪਰਮਿਟਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੈਮਨੀਜ਼ ਨੂੰ USA ਦੇ ਵਿੱਚ ਦਿੱਤਾ ਗਿਆ ਸੀ, ਪਰ ਇਸ ਕੈਟਾਗਰੀ ਦੇ ਅੰਡਰ 1380 ਦੇ ਕਰੀਬ ਲੋਕ ਆਉਂਦੇ ਹੈਗੇ ਆ। ਸੋ ਅਨਲੈਸ ਕਿ ਇਹ ਲਾ ਸੂਟ ਫਾਈਲ ਕਰਦੇ ਆ ਕਿ ਇਹਨਾਂ ਨੂੰ ਛੱਡ ਕੇ ਜਾਣਾ ਪਊਗਾ। ਇਸ ਤੋਂ ਪਹਿਲਾਂ ਹੇਤੀ, ਸਮਾਲੀਆ, ਵੈਨਜ਼ੂਏਲਾ, ਇਹਨਾਂ ਮੁਲਕਾਂ ਦੇ ਲੋਕਾਂ ਦਾ ਵੀ TPS ਸਟੇਟਸ ਜੋ ਆ ਉਹ ਸਸਪੈਂਡ ਕਰ ਦਿੱਤਾ ਗਿਆ ਸੀ, ਕੈਂਸਲ ਕਰ ਦਿੱਤਾ ਗਿਆ ਸੀ। ਸੋ ਹੁਣ ਕਹਿੰਦੇ ਵੀ ਆਫੀਸ਼ੀਅਲੀ ਜੈਮਨੀਜ਼ ਇਮੀਗ੍ਰੈਂਟਸ ਦਾ ਇਹ ਜੋ TPS ਸਟੇਟਸ ਆ ਉਹ ਟਰਮੀਨੇਟ ਕਰ ਦਿੱਤਾ ਗਿਆ ਤੇ 60 ਦਿਨਾਂ ਤੋਂ ਬਾਅਦ ਇਹ ਜਿਹੜਾ ਰਜਿਸਟਰਡ ਜਿਹੜਾ ਪਬਲਿਕ ਜਿਹੜਾ ਫੈਡਰਲ ਰਜਿਸਟਰ ਆ ਉਹਦੇ ਵਿੱਚ ਪਬਲਿਸ਼ ਵੀ ਹੋ ਜਾਊਗਾ। ਲਾਸਟ ਟਾਈਮ 2024 ਦੇ ਵਿੱਚ ਇਹ ਐਕਸਟੈਂਡ ਕੀਤਾ ਗਿਆ ਸੀ ਸਟੇਟਸ ਮਾਰਚ 3 ਤੱਕ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ ਇਹ ਵੀ ਪਹੁੰਚੇ ਹੋਏ ਆ। ਉਹਨਾਂ ਨੇ ਉੱਥੇ ਜਿਹੜਾ ਭਾਸ਼ਣ ਦਿੰਦੇ ਹੋਏ ਇਹ ਕਿਹਾ ਵੀ ਡੋਨਲਡ ਟਰੰਪ ਇਜ਼ ਟੈਂਪਰੇਰੀ। ਉਹ ਆਪਣੇ ਆਪ ਨੂੰ ਲਗਾਤਾਰ ਪੋਜੀਸ਼ਨ ਕਰ ਰਹੇ ਆ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਦੇ ਤੌਰ ਦੇ ਉੱਤੇ 2028 ਦੀਆਂ ਇਲੈਕਸ਼ਨਸ ਦੇ ਵਾਸਤੇ। ਉਹ ਇੱਕ ਅਲਟਰਨੇਟਿਵ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਜਿਹੜੇ ਇੱਥੇ ਜਿਹੜੀ ਕਾਨਫਰੰਸ ਦੇ ਵਿੱਚ ਗੱਲਬਾਤ ਕੀਤੀ ਸਵੇਰੇ, ਜਿੱਦਾਂ ਆਪਾਂ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ ਵੀ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਵੀ ਉੱਥੇ ਪਹੁੰਚ ਰਹੇ ਆ, ਜਿੱਥੇ ਉਹਨਾਂ ਨੇ ਪਹਿਲਾਂ ਹੀ ਯੂਰਪ ਨੂੰ ਚੇਤਾਵਨੀ ਦੇ ਦਿੱਤੀ ਸੀਗੀ ਵੀ ਭਾਈ ਜੀਓ ਪੋਲੀਟਿਕਸ ਵੱਡੇ ਪੱਧਰ ਦੇ ਉੱਤੇ ਚੇਂਜ ਹੋ ਰਹੀ ਆ। ਉਧਰ ਜਿਹੜੇ ਯੂਰਪ ਵਾਲੇ ਆ ਉਹ ਆਪਸ ਦੇ ਵਿੱਚ ਉੱਥੇ ਇਕੱਠੇ ਹੋ ਕੇ ਕਿੱਦਾਂ ਜਿਹੜਾ ਉਹ ਪਾਵਰਫੁਲ ਬਣ ਸਕਦੇ ਆ ਉਹਦੀ ਗੱਲ ਜਿਹੜੀ ਉਹ ਕਰ ਰਹੇ ਸੀਗੇ। ਉੱਥੇ ਜਰਮਨੀ ਵਾਲੇ ਜਿਹੜਾ ਮਰਜ਼ ਆ ਉਹ ਭਾਸ਼ਣ ਦੇ ਰਿਹਾ ਸੀ। ਉਹ ਕਹਿੰਦੇ ਵੀ ਜਿਹੜਾ ਰਸ਼ੀਆ ਆ ਉਹਦੀ 2 ਟ੍ਰਿਲੀਅਨ ਦੀ ਜਿਹੜੀ GDP ਆ ਤੇ ਆਪਣੀ ਉਸ ਤੋਂ 10 ਗੁਣਾ ਵੱਧ ਆ, ਪਰ ਅਸੀਂ ਉਸ ਤੋਂ 10 ਗੁਣਾ ਤਾਕਤਵਰ ਨਹੀਂ ਹੈਗੇ। ਆਰਮੀ ਰੇਜ਼ ਕਰਨ ਦੀ ਉਹਨਾਂ ਨੇ ਗੱਲ ਜਿਹੜੀ ਉੱਥੇ ਨਾਲ ਆਖੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਆ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ ਦੇਖਣ ਨੂੰ ਮਿਲੀ ਆ। ਸੋ ਨਿਊਸਮ ਨੇ ਵੀ ਜਿਹੜੇ ਜਿੱਥੇ ਉਹਨੇ ਕਿਹਾ ਵੀ ਡੋਨਲਡ ਟਰੰਪ ਇਜ਼ ਟੈਂਪਰੇਰੀ, ਹੀ ਵਿਲ ਬੀ ਗੋਨ ਇਨ 3 years, ਇਹ ਵੀ ਉਸਨੇ ਆਖਿਆ। ਕਹਿੰਦੇ ਵੀ ਅਨਯੂਜੂਅਲ ਨਹੀਂ ਹੈ, ਪਹਿਲੀ ਵਾਰ ਨਹੀਂ ਹੋਇਆ ਵੀ ਕੈਲੀਫੋਰਨੀਆ ਦੇ ਗਵਰਨਰ ਜੋ ਕਿ ਦੁਨੀਆ ਦੇ ਹਿਸਾਬ ਦੇ ਨਾਲ ਜੇ ਇਕੱਲੀ GDP ਕੈਲੀਫੋਰਨੀਆ ਦੀ ਦੇਖੀ ਜਾਵੇ ਤਾਂ ਚੌਥੇ 5ਵੇਂ ਨੰਬਰ ਦੇ ਉੱਤੇ GDP ਕੈਲੀਫੋਰਨੀਆ ਦੀ ਆਉਂਦੀ ਆ। ਉਹ ਪਹਿਲਾਂ ਵੀ ਅਜਿਹੀਆਂ ਥਾਵਾਂ ਦੇ ਉੱਤੇ ਜਾਂਦੇ ਰਹੇ ਆ। ਕੱਲ ਹੀ ਟਰੰਪ ਹੋਣਾ ਨੇ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਨੂੰ ਲੈ ਕੇ EPA ਦਾ ਜਿਹੜੀ ਇੱਕ ਸਾਇੰਟਿਸਟ ਦੀ ਜਿਹੜੀ ਸਟੱਡੀ ਸੀ ਉਸ ਨੂੰ ਵਾਪਸ ਲੈ ਲਿਆ ਸੀਗਾ। ਸੋ ਹੁਣ ਦੇਖੋ ਕੀ ਬਣਦਾ ਆ। ਉੱਥੇ ਪੈਨਲ ਦੇ ਵਿੱਚ ਜਿਹੜੀ ਡਿਸਕਸ਼ਨ ਚੱਲ ਰਹੀ ਸੀ ਉਹ ਬਾਰ-ਬਾਰ ਉੱਥੇ ਉਹਨਾਂ ਨੂੰ ਗੱਲਾਂ ਜਿਹੜੀਆਂ ਉਹ ਕਲਾਈਮੇਟ ਪਾਲਿਸੀਜ਼ ਨੂੰ ਲੈ ਕੇ ਕਰ ਰਹੇ ਸੀਗੇ। ਸੋ
ਲੈਟਸ ਸੀ ਕੀ ਜਿਹੜਾ ਬਣਦਾ ਆ, ਪਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਿਹੜਾ ਨਿਊਸਮ ਆ ਉਹ ਪੋਜੀਸ਼ਨ ਕਰ ਰਿਹਾ ਆ ਵੀ ਉਹ ਟਰੰਪ ਦਾ ਇੱਕ ਅਲਟਰਨੇਟਿਵ ਜਿਹੜਾ ਹੋਊਗਾ ਦੁਨੀਆ ਦੇ ਵਿੱਚ ਗਲੋਬਲ ਸਟੇਜ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਇੱਕ ਅਲਟਰਨੇਟ ਲੀਡਰ ਦੇ ਤੌਰ ਦੇ ਉੱਤੇ ਪੇਸ਼ ਕਰ ਰਹੇ ਆ। ਕੈਲੀਫੋਰਨੀਆ ਫਿਸ਼ਰੀ ਤੇ ਗੇਮ ਕਮਿਸ਼ਨ ਜੋ ਆ ਉਹਨਾਂ ਨੇ ਇੱਕ ਸਪੈਸ਼ਲ ਕਾਈਂਡ ਆਫ ਜਿਹੜੇ ਸ਼ੇਰ ਆ ਲਾਇਨਸ ਹੈਗੇ ਆ ਉਹਨਾਂ ਨੂੰ ਜੋ ਪ੍ਰੋਟੈਕਟਡ ਸਪੀਸੀਜ਼ ਦੇ ਜਾਂ ਐਂਡੇਂਜਰ ਸਪੀਸੀ ਦੇ ਅੰਡਰ ਰੱਖਿਆ ਹੈਗਾ। 1400 ਦੇ ਕਰੀਬ ਕੈਲੀਫੋਰਨੀਆ ਦੇ ਮਾਊਂਟਨ ਲਾਇਨਸ ਇਸ ਟਾਈਮ ਹੈਗੇ ਆ ਜੋ ਸਦਰਨ ਕੈਲੀਫੋਰਨੀਆ ਤੇ ਸੈਂਟਰਲ ਕੋਸਟ ਦੇ ਵਿੱਚ ਹੈਗੇ ਆ। ਕਹਿੰਦੇ ਭਈ ਜਿਹੜੇ ਵਾਈਲਡ ਲਾਈਫ ਦੇ ਆਫੀਸ਼ੀਅਲਸ ਆ ਇਹ ਕਹਿੰਦੇ ਆ ਵੀ ਇਹ ਜਿਹੜੇ ਸਾਰੇ ਲਾਇਨਸ ਹੈਗੇ ਆ ਇਹ ਇੱਕ ਤਰ੍ਹਾਂ ਨਾਲ ਰਿਜ਼ਕ ਦੇ ਉੱਤੇ ਹੈਗੇ ਆ। ਇਹਨਾਂ ਦੇ ਵਿੱਚ ਲਿਮਿਟਡ ਜੀਨ ਫਲੋ ਆ। ਕਈ ਵਾਰ ਵਹੀਕਲਸ ਦੇ ਨਾਲ ਲੱਗ ਕੇ ਮੌਤ ਹੋ ਜਾਂਦੀ ਆ, ਰੈਟ ਪੋਇਜ਼ਨ ਨਾਲ ਉਹਨਾਂ ਦੀ ਜਾਂ ਹੋਰ ਬਿਮਾਰੀਆਂ ਦੇ ਨਾਲ ਮੌਤ ਹੋ ਜਾਂਦੀ ਹੈਗੀ ਆ। ਸੋ ਉਹਦਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਹਨਾਂ ਸ਼ੇਰਾਂ ਦਾ ਜਿਹੜਾ ਸ਼ਿਕਾਰ ਕਰਨਾ ਆ ਉਹਦੇ ਉੱਤੇ ਬੈਨ ਲਾ ਦਿੱਤਾ ਗਿਆ ਹੈਗਾ। ਕੈਲੀਫੋਰਨੀਆ ਫਿਸ਼ਰੀ ਤੇ ਗੇਮ ਨੇ ਜਨੈਨੀਮਸਲੀ ਵੋਟ ਕੀਤਾ ਇਸ ਮੁੱਦੇ ਦੇ ਉੱਤੇ ਜਿੱਥੇ 6 ਦੇ ਕਰੀਬ ਜਿਹੜੇ ਆਈਸੋਲੇਟਡ ਪੂਮਾ ਪਾਪੂਲੇਸ਼ਨ ਆ ਸਦਰਨ ਕੈਲੀਫੋਰਨੀਆ ਤੇ ਸੈਂਟਰਲ ਕੋਸਟ ਦੇ ਵਿੱਚ ਉਹਨਾਂ ਨੂੰ ਸਟੇਟ ਲਾ ਦੇ ਅੰਡਰ ਐਂਡੇਂਜਰਸ ਸਪੀਸੀਜ਼ ਗਰਦਾਨ ਦਿੱਤਾ ਗਿਆ ਹੈਗਾ ਆ। ਪਬਲਿਕ ਮੀਟਿੰਗ ਕਮਿਸ਼ਨਰ ਐਰਿਕਾ ਜ਼ੈਵਲੈਟਾ ਜੋ ਆ ਉਹਨਾਂ ਨੇ ਦੱਸਿਆ ਵੀ ਇਹ ਇਮੀਨੈਂਟ ਐਕਸਟੈਂਸ਼ਨ ਇੱਕ ਤਰ੍ਹਾਂ ਦੇ ਨਾਲ ਵੀ ਖਤਮ ਹੀ ਹੋ ਰਹੇ ਹੈਗੇ ਆ। ਸੋ ਅਸੀਂ ਚਾਹੁੰਦੇ ਆ ਵੀ ਇਹ ਸਪੀਸੀਜ਼ ਨੂੰ ਬਚਾ ਕੇ ਰੱਖਿਆ ਜਾਵੇ। ਇਹ ਜਿਹੜੇ ਲਾਇਨਸ ਹੈਗੇ ਆ ਇਹ ਬੇ ਏਰੀਏ ਤੋਂ ਲੈ ਕੇ USA ਮੈਕਸੀਕੋ ਬਾਰਡਰ ਤੱਕ ਕਈ ਜਗ੍ਹਾ ਲੋਕਾਂ ਨੇ ਜਿਹੜੇ ਆ ਦੇਖੇ ਹੈਗੇ ਆ। ਸੋ ਖਾਸ ਕਰਕੇ ਵੀ ਜਦੋਂ ਕਿਤੇ ਰੋਡ ਕ੍ਰਾਸ ਕਰਨੀ ਆ ਕਾਰ ਦੇ ਨਾਲ ਐਕਸੀਡੈਂਟ ਦੇ ਵਿੱਚ ਜਾਂ ਰੈਟ ਪੋਇਜ਼ਨ ਦੇ ਨਾਲ ਡਿਸੀਜ਼ ਦੇ ਨਾਲ ਇਹਨਾਂ ਦੀ ਜਿਹੜੀ ਮੌਤ ਆ ਹੋ ਰਹੀ ਹੈਗੀ। ਦੋ ਫੈਡਰਲ ਏਜੰਟਸ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਛੁੱਟੀ ਦੇ ਉੱਤੇ ਘੱਲ ਦਿੱਤਾ ਗਿਆ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨੇ ਦੱਸਿਆ, ਕਹਿੰਦੇ ਵੀ ਜਿਹੜੀ ਵੈਨੇਜ਼ੁਏਲਾ ਦੇ ਇਮੀਗ੍ਰੈਂਟ ਦਾ ਗੋਲੀकांड ਵਾਪਰਿਆ ਸੀਗਾ ਪਿਛਲੇ ਮਹੀਨੇ ਉਸ ਦੇ ਵਿੱਚ ਇਹ ਮਹਿਸੂਸ ਹੋ ਰਿਹਾ ਵੀ ਇਹਨਾਂ ਨੇ ਝੂਠ ਬੋਲਿਆ ਸੀਗਾ। ਜਿਹੜੇ ਆਈਸ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਜੁਆਇੰਟ ਰਿਵਿਊ ਕੀਤਾ ਆ ਵੀਡੀਓ ਐਵੀਡੈਂਸ ਦਾ ਜਿਸ ਦੇ ਵਿੱਚ ਕਹਿੰਦੇ ਵੀ ਸਵੌਰਨ ਟੈਸਟੀਮੋਨੀ ਸੀ, ਸਹੁੰ ਚੁੱਕ ਕੇ ਜਿਹੜੀ ਉਹਨਾਂ ਨੇ ਆਪਣੇ ਬਿਆਨ ਦਰਜ ਕਰਾਏ ਸੀਗੇ ਤੇ ਦੋ ਸੈਪਰੇਟ ਆਫੀਸਰਸ ਉਹਨਾਂ ਦੇ ਦੁਆਰਾ ਕਹਿੰਦੇ ਵੀ ਅਨਟਰੂਥਫੁਲ ਝੂਠੀਆਂ ਜਿਹੜੀਆਂ ਸਟੇਟਮੈਂਟ ਆ ਉਹ ਦਰਜ ਕਰਾਈਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਆਈਸ ਦੇ ਏਜੰਟਸ ਦੇ ਦੁਆਰਾ ਇਦਾਂ ਦੇ ਜਿਹੜੇ ਮਿਸ ਸਟੈਪ ਆ ਜਾਂ ਝੂਠ ਬੋਲਿਆ ਇਹ ਪਹਿਲੀ ਵਾਰ ਇਦਾਂ ਜਿਹੜੀ ਐਕਨੋਲੇਜਮੈਂਟ ਆ ਉਹ ਦੇਖੀ ਗਈ ਹੈਗੀ ਆ। ਥੋੜੇ ਦਿਨ ਪਹਿਲਾਂ ਹੀ ਕਾਂਗਰਸ ਦੇ ਮੋਹਰੇ ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਟੌਡ ਲਾਇਨਸ ਉਹ ਪੇਸ਼ ਹੋਏ ਸੀ। ਉਹਨਾਂ ਨੇ ਦੱਸਿਆ ਸੀਗਾ ਵੀ 37 ਇਨਵੈਸਟੀਗੇਸ਼ਨਸ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਅਫਸਰਾਂ ਦੀ ਯੂਜ਼ ਆਫ ਫੋਰਸ ਨੂੰ ਜਿਹੜਾ ਉਹ ਲੈ ਕੇ ਪਿਛਲੇ ਸਾਲ ਦੇ ਵਿੱਚ ਤੇ ਇਹ ਨਹੀਂ ਉਹਨਾਂ ਨੇ ਦੱਸਿਆ ਵੀ ਕਿਸੇ ਨੂੰ ਫਾਇਰ ਕੀਤਾ ਗਿਆ ਆ ਜਾਂ ਨਹੀਂ। ਇਹ 14 ਜਨਵਰੀ ਦੀ ਵੈਨੇਜ਼ੁਏਲਾ ਇਮੀਗ੍ਰੈਂਟ ਦੇ ਨਾਲ ਸੰਬੰਧਿਤ ਗੋਲੀकांड ਦੀ ਜਾਂਚ ਸੀ ਜਿਹਦੇ ਵਿੱਚ ਇਹ ਹੁਣ ਪਤਾ ਲੱਗਾ ਆ ਵੀ ਦੋ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੇ ਸਹੁੰ ਚੁੱਕ ਕੇ ਵੀ ਝੂਠ ਜਿਹੜਾ ਉਹ ਬੋਲਿਆ ਹੈਗਾ ਆ। ਸੋ ਇਹ ਟ੍ਰੈਫਿਕ ਸਟਾਪ ਦੇ ਉੱਤੇ ਕਹਿੰਦੇ ਵੀ ਇਹ ਸਬਜੈਕਟ ਸੀਗੀ ਜੂਲੀਓ ਸੀਸਰ ਸੋਸਾ ਸੀਲਿਸ ਤੇ ਕਹਿੰਦੇ ਵੀ ਇੰਜਰਡ ਹੋ ਗਈ ਸੀਗੀ ਜਦ ਉਸ ਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ। ਇੱਕ ਹੋਰ ਵੈਨੇਜ਼ੁਏਲਾ ਦਾ ਅਲਫਰੈਡੋ ਅਲਫਰੈਡੋ ਅਲਹੋਰਨਾ ਉਸ ਦੇ ਉੱਤੇ ਦੋਸ਼ ਸੀਗਾ ਉਹਨੇ ਅਫਸਰਾਂ ਨੂੰ ਅਟੈਕ ਕੀਤਾ ਆ, ਉਸ ਤੇ ਵੀ ਗੋਲੀ ਜਿਹੜੀ ਉਹ ਲੱਗੀ ਸੀ। ਮਿਨੇਸੋਟਾ ਦੇ US ਅਟਾਰਨੀ ਡੈਨ ਰੋਜ਼ਨ ਉਹਨਾਂ ਨੇ ਇਹਨਾਂ ਦੋਨਾਂ ਦੇ ਖਿਲਾਫ ਜਿਹੜੇ ਚਾਰजेस ਲਾਏ ਗਏ ਸੀਗੇ ਵਿਘਨ ਪਾਉਣ ਵਾਲੇ ਤੇ ਅਫਸਰਾਂ ਦੇ ਅਟੈਕ ਕਰਨ ਵਾਲੇ ਉਹਨਾਂ ਨੂੰ ਵਾਪਸ ਲੈ ਲਿਆ ਹੈਗਾ ਆ। ਸੈਂਟਾ ਕਰੂਜ਼ ਦੇ ਵਿੱਚ ਜਿਹੜੇ ਲੋਕਲ ਸਰਫਰਸ ਆ ਉਹਨਾਂ ਨੇ ਇੱਕ ਬੋਟ ਪਾਣੀ 'ਚ ਡੁੱਬ ਗਈ ਸੀ ਜਿਹਦੇ ਵਿੱਚ 6 ਜਣੇ ਸੀ, 4 ਉਹਨਾਂ 'ਚ ਬੱਚੇ ਸੀ, 2 ਉਹਨਾਂ ਦੇ ਅਡਲਟ ਪੇਰੈਂਟਸ ਸੀਗੇ, ਫੈਮਿਲੀ ਮੈਂਬਰ ਸੀ, ਉਹਨਾਂ ਨੂੰ ਬਚਾ ਲਿਆ। ਇਹ ਉਦਣ ਵਾਪਰਿਆ ਜਦੋਂ ਫਰਵਰੀ 7 ਦੇ ਲਾਗੇ ਕਹਿੰਦੇ ਵੀ ਜੋ ਟਾਈਡ ਸੀਗੀਆਂ ਵਾਟਰ ਦੀਆਂ ਉਹ ਬਹੁਤ ਉੱਚੀਆਂ ਸੀਗੀਆਂ। ਕਈ ਜਗ੍ਹਾ ਦੇ ਉੱਤੇ ਤਾਂ ਉਹ 8 ਤੋਂ ਲੈ ਕੇ 12 ਫੁੱਟ ਤੱਕ ਉੱਚੀਆਂ ਟਾਈਡ ਸੀਗੀਆਂ। ਸੋ ਲੱਕਲੀ ਜਦੋਂ ਇਹ ਬੋਟ ਡੁੱਬ ਗਈ ਤੇ ਜੋ ਉਹਦੇ ਵਿੱਚ ਸਵਾਰ ਸੀਗੇ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਸਰਫਰ ਜਿਹੜੇ ਆ ਉੱਥੇ ਕੰਪੀਟੀਸ਼ਨ ਇੱਕ ਚੱਲ ਰਿਹਾ ਸੀ ਸਰਫਰਸ ਦਾ, ਉਹ ਇਕੱਠੇ ਹੋ ਕੇ ਲੋਕਲ ਉਹਨਾਂ ਨੇ ਜਿਹੜੇ ਸੈਂਟਾ ਕਰੂਜ਼ ਦੇ ਸਰਫਰਸ ਦੇ ਨਾਲ ਰਲ ਕੇ ਸਾਰੇ 6 ਦੇ 6 ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਨੂੰ ਬਾਹਰ ਕੱਢ ਲਿਆ।
ਥੋੜ੍ਹੀਆਂ ਬਹੁਤੀਆਂ ਸੱਟਾਂ ਚੋਟਾਂ ਜ਼ਰੂਰ ਉਹਨਾਂ ਦੇ ਲੱਗੀਆਂ, ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਬਾਅਦ ਦੇ ਵਿੱਚ ਜਿਹੜੀ ਆ ਛੁੱਟੀ ਦੇ ਦਿੱਤੀ ਗਈ। ਸਭ ਤੋਂ ਯੰਗ ਜਿਹੜਾ ਬੱਚਾ ਸੀਗਾ ਉਹ 14 ਸਾਲਾਂ ਦਾ ਸੀਗਾ। ਸੋ ਇਹ ਬਹੁਤ ਲੱਕੀ ਰਹੇ ਆ, ਨਹੀਂ ਤਾਂ ਕਈ ਵਾਰ ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਆ। ਸੋ ਸਰਫਿੰਗ ਕਮਿਊਨਿਟੀ ਜੋ ਹੈਗੀ ਆ, ਕਹਿੰਦੇ ਵੀ ਬੜੀ ਟਾਈਟ ਨਿਟ ਕਮਿਊਨਿਟੀ ਆ, ਜਦੋਂ ਵੀ ਕੋਈ ਪ੍ਰੋਬਲਮ ਦੇ ਵਿੱਚ ਹੋਵੇ ਰਲ ਕੇ ਉਹ ਇੱਕ ਦੂਜੇ ਦੀ ਜਿਹੜੀ ਹੈਲਪ ਕਰਦੇ ਹੈਗੇ ਆ। ਸੈਂਟਾ ਕਰੂਜ਼ ਦੇ ਫਾਇਰ ਚੀਫ ਰੌਬ ਓਟੇ, ਉਹਨਾਂ ਨੇ ਇਹ ਕਿਹਾ ਵੀ ਇਹ ਕਾਮਨ ਨਹੀਂ ਹੈਗਾ ਯੂਜ਼ਲੀ ਜਿੱਦਾਂ ਸਰਫਰਸ ਇਨਵੋਲਵ ਹੋਣ ਜਾਂ ਆਮ ਲੋਕ ਇਨਵੋਲਵ ਹੋਣ, ਪਰ ਆਮ ਲੋਕਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹ ਜ਼ਰੂਰ ਜਦੋਂ ਜਿਹੜੀਆਂ ਵਾਟਰ ਦੀਆਂ ਟਾਈਡਸ ਹੁੰਦੀਆਂ ਇੰਨੀਆਂ ਉੱਚੀਆਂ ਉੱਡ ਜਾਂਦੇ ਆ, ਆਮ ਲੋਕਾਂ ਨੂੰ ਜਿਹੜਾ ਆ ਇੱਦਾਂ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਬੋਟਸ ਵਗੈਰਾ ਲੈ ਕੇ। ਸੋ ਲੱਕਲੀ ਸਾਰੇ ਜਿਹੜੇ ਆ ਉਹ ਸਰਵਾਈਵ ਕਰ ਗਏ। ਜੀ ਸਰਵੇਲੈਂਸ ਵੀਡੀਓ ਹਰਜੋਤ ਸਿੰਘ ਜੀ ਰਿਲੀਜ਼ ਕੀਤੀ ਗਈ ਆ ਕਲੋਵਿਸ ਦੇ ਵਿੱਚ ਪੈਂਦੇ ਕੇ ਜਿਊਲਰਸ ਦੀ ਸਮੈਸ਼ ਐਂਡ ਗ੍ਰੈਬ ਰੋਬਰੀ ਉੱਥੇ ਵਾਪਰੀ ਆ। ਕਹਿੰਦੇ ਵੀ 4 ਮਾਸ ਦੇ ਸਸਪੈਕਟ ਉਹ ਕੇ ਜਿਊਲਰ ਦੇ ਵਿੱਚ ਆਏ, ਜਿਹੜਾ ਕਿ ਕਲੋਵਿਸ ਕ੍ਰਾਸਿੰਗ ਸ਼ਾਪਿੰਗ ਸੈਂਟਰ ਦੇ ਵਿੱਚ ਪੈਂਦਾ ਆ। ਇਹ ਬੀਤੇ ਬੁੱਧਵਾਰ ਦੀ ਰਾਤ ਦੀ ਜਿਹੜੀ ਇਹ ਘਟਨਾ ਆ, ਤੇ ਕਹਿੰਦੇ ਵੀ ਇਹਨਾਂ ਨੇ ਡਿਸਪਲੇ ਦੇ ਵਿੱਚ ਕੇਸਿਸ ਦੇ ਵਿੱਚ ਉਹਨਾਂ ਨੂੰ ਤੋੜਿਆ ਤੇ ਜੋ ਵੀ ਉਹਨਾਂ ਦੇ ਹੱਥ ਲੱਗਾ ਲੈ ਕੇ ਜਿਹੜਾ ਉਹ ਉੱਥੋਂ ਫਰਾਰ ਹੋ ਗਏ। ਕਹਿੰਦੇ ਵੀ ਸਕਿੰਟਾਂ ਦੇ ਵਿੱਚ ਇਹ ਜਿਹੜੇ ਚੋਰ ਆਏ ਸੀਗੇ, ਚੋਰ ਲੁਟੇਰੇ ਆਏ ਸੀ, ਉਹਨਾਂ ਨੇ ਜਿਹੜਾ ਮਰਚੈਂਡਾਈਜ਼ ਆ ਉੱਥੋਂ ਲੈ ਕੇ ਜਿਹੜਾ ਉਹ ਭੱਜ ਗਏ। 4 ਜਾਣੇ ਸੀਗੇ ਕੁੱਲ, ਜਦ ਇਹ ਉੱਥੇ ਉਹਨਾਂ ਨੇ ਜਿਹੜਾ ਸਮੈਸ਼ ਐਂਡ ਗ੍ਰੈਬ ਕੀਤਾ ਸੀ। ਕਲੋਵਿਸ ਪੁਲਿਸ ਦੇ ਜਿਹੜੇ ਸਪੋਕਸਪਰਸਨ ਟਾਈਵੁੱਡ, ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ, ਚੋਰੀ ਨੂੰ ਅੰਜਾਮ ਦਿੱਤਾ, ਕਹਿੰਦੇ ਵੀ ਦੇ ਨੋ ਵਟ ਦੇ ਵਰ ਡੂਇੰਗ। ਤੇ ਕਹਿੰਦੇ ਵੀ ਅਸੀਂ ਦੇਖ ਰਹੇ ਹਾਂ ਇਸ ਟਾਈਮ ਹੋਰ ਥਾਵਾਂ ਦੇ ਉੱਤੇ ਵੀ ਜੇ ਕੁਝ ਇਦਾਂ ਦਾ ਵਾਪਰਿਆ ਹੈਗਾ ਆ। ਸੋ ਪੁਲਿਸ ਕਹਿੰਦੀ ਆ ਵੀ ਇਹ ਗਰੁੱਪ ਜਿਹੜਾ ਆ ਉਹ 2 ਮਿੰਟ ਤੋਂ ਵੀ ਘੱਟ ਅੰਦਰ ਰਿਹਾ ਸੀਗਾ। ਇਨਵੈਸਟੀਗੇਟਰਸ ਇਸ ਟਾਈਮ ਚੋਰੀ ਕੀਤੀ ਹੋਈ ਗੱਡੀ ਦੇ ਵਿੱਚ ਕਹਿੰਦੇ ਵੀ ਉੱਥੋਂ ਫਰਾਰ ਹੋਏ ਸੀ, ਉਸ ਦੀ ਭਾਲ ਦੇ ਵਿੱਚ ਲੱਗੇ ਹੋਏ ਆ। ਕਹਿੰਦੇ ਵੀ ਕੁਝ ਦੂਰ ਜਾ ਕੇ ਹੀ ਇਹਨਾਂ ਨੇ ਨੇਬਰਹੁੱਡ ਦੇ ਵਿੱਚ ਜਿਹੜੀ ਚੋਰੀ ਕੀਤੀ ਗੱਡੀ ਸੀ ਉੱਥੇ ਛੱਡ ਕੇ ਫਿਰ ਦੁਬਾਰਾ ਜਿਹੜਾ ਉੱਥੇ ਕਿਸੇ ਹੋਰ ਥਾਣੀ ਭੱਜ ਗਏ ਆ। ਸੋ ਕਹਿੰਦੇ ਵੀ ਇਹ ਸਮੈਸ਼ਿੰਗ ਰੋਬਰੀ ਆ, ਇਹ ਕਹਿੰਦੇ ਵੀ ਬੇ ਏਰੀਆ ਦੇ ਵਿੱਚ ਵੀ ਪਹਿਲਾਂ ਬਹੁਤ ਵਾਪਰੀਆਂ, ਕੈਲੀਫੋਰਨੀਆ ਦੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਮੈਸ਼ ਐਂਡ ਗ੍ਰੈਬ ਜਿਹੜੇ ਉਹ ਵਾਪਰ ਰਹੇ ਆ। ਪਿਛਲੇ ਕੁਝ ਸਮੇਂ ਤੋਂ ਘੱਟ ਨਿਊਜ਼ ਜਿਹੜੀਆਂ ਆ ਰਹੀਆਂ ਸੀ, ਪਰ ਇੱਕ ਵਾਰੀ ਫ੍ਰੈਜ਼ਨੋ ਦੇ ਨਾਲ ਪੈਂਦਾ ਜਿਹੜਾ ਸ਼ਹਿਰ ਕਲੋਵਿਸ ਆ, ਉੱਥੇ ਦੇ ਜੁਐਲਰੀ ਸਟੋਰ ਦੇ ਵਿੱਚ ਸਕਿੰਟਾਂ 'ਚ ਹੀ ਆ ਕੇ 4 ਜਣੇ ਲੁੱਟ ਖੋਹ ਕਰਕੇ ਜਿਹੜੇ ਉੱਥੋਂ ਫਰਾਰ ਹੋ ਗਏ ਆ। ਮਨੀ ਮੈਗਜ਼ੀਨ ਦੇ ਮੁਤਾਬਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫੁਲਰਟਨ ਅਮਰੀਕਾ ਦੇ ਟੌਪ ਦੇ ਬੈਸਟ ਕਾਲਜਸ ਦੇ ਵਿੱਚ ਟੌਪ 'ਚ ਆਈ ਹੈਗੀ ਆ ਸਨ 2025 ਦੇ ਲਈ। ਖਾਸ ਕਰਕੇ ਉਹ ਗ੍ਰੈਜੂਏਟ ਪ੍ਰੋਗਰਾਮਸ ਜੋ ਆਨਲਾਈਨ ਹੁੰਦੇ ਹੈਗੇ ਆ। ਮਨੀਜ਼ ਬੈਸਟ ਕਾਲਜਸ ਲਿਸਟ ਜੋ ਪਬਲਿਸ਼ ਹੁੰਦੀ ਹੈਗੀ ਆ ਬੇਸਡ ਔਨ ਐਜੂਕੇਸ਼ਨ, ਗ੍ਰੈਜੂਏਸ਼ਨ, ਉਹ ਤੋਂ ਬਾਅਦ ਤੁਹਾਨੂੰ ਕਿੱਦਾਂ ਜੌਬ ਮਿਲਦੀ ਹੈਗੀ ਆ, ਕੀ ਤੁਹਾਡਾ ਜਿਹੜਾ ਮਨੀ ਆ ਉਹ ਸਹੀ ਸਪੈਂਡ ਕੀਤਾ ਜਾਂਦਾ ਹੈਗਾ, ਉਸ ਬੇਸ ਦੇ ਉੱਤੇ ਕੈਲ ਸਟੇਟ ਫੁਲਰਟਨ ਨੇ ਮਨੀ ਦਾ ਹਾਈਐਸਟ ਰੇਟਿੰਗ 5 ਸਟਾਰ ਜਿਹੜੀ ਆ 2025 ਦੀ ਲਿਸਟ ਆਫ ਬੈਸਟ ਕਾਲਜਸ ਇਨ ਅਮਰੀਕਾ ਦੇ ਵਿੱਚ ਉਹ ਪ੍ਰਾਪਤ ਕੀਤੀ ਹੈਗੀ ਆ। ਯੂਨੀਵਰਸਿਟੀ ਨੂੰ ਕੁਆਲਿਟੀ ਆਫ ਐਜੂਕੇਸ਼ਨ, ਅਫੋਰਡੇਬਿਲਿਟੀ, ਸਟੂਡੈਂਟ ਆਊਟਕਮ ਸੱਚ ਐਜ਼ ਗ੍ਰੈਜੂਏਟ ਅਰਨਿੰਗਸ ਤੇ ਇਕਨੋਮਿਕ ਮੋਬਿਲਿਟੀ, ਇਹਦੇ ਬੇਸ ਦੇ ਉੱਤੇ ਜੋ ਰੇਟ ਕੀਤਾ ਜਾਂਦਾ ਹੈਗਾ। ਬੈਸਟ ਕਾਲਜਸ 732 ਦੇ ਕਰੀਬ 4 ਸਾਲਾਂ ਦੇ ਪਬਲਿਕ ਤੇ ਪ੍ਰਾਈਵੇਟ ਨਾਨ ਪ੍ਰੋਫਿਟ ਕਾਲਜ ਨੂੰ ਜਿਹੜਾ ਆ ਉਹਨਾਂ ਚੋਂ ਇਹਨਾਂ ਨੂੰ ਚੁਣਦਾ ਹੈਗਾ ਆ। ਸੋ 5 ਸਟਾਰ ਜਿਹੜੀ ਰੇਟਿੰਗ ਆ, ਟੌਪ ਨੌਚ ਜਿਹੜੀ ਰੇਟਿੰਗ ਸਮਝੀ ਜਾਂਦੀ ਹੈਗੀ ਆ। ਪਹਿਲਾਂ ਇਹ 4.5 ਰੇਟਿੰਗ ਸੀ ਇਹਨਾਂ ਦੀ ਪਿਛਲੇ ਸਾਲ 2024 ਚ, ਤੇ 25 ਦੇ ਵਿੱਚ 5 ਸਟਾਰ ਰੇਟਿੰਗ ਆ ਗਈ ਹੈਗੀ ਆ। 9 ਕੈਲੀਫੋਰਨੀਆ ਸਟੇਟ ਯੂਨੀਵਰਸਿਟੀਜ਼ ਨੇ ਮਨੀ ਦਾ 5 ਸਟਾਰ ਰੇਟਿੰਗ ਜੋ ਆ ਉਹ ਪ੍ਰਾਪਤ ਕੀਤਾ ਹੈਗਾ ਆ। ਮਨੀ ਮੈਗਜ਼ੀਨ ਦੇ ਮੁਤਾਬਕ ਕੈਲ ਸਟੇਟ ਯੂਨੀਵਰਸਿਟੀ ਜੋ ਫੁਲਰਟਨ ਆ, ਉਹਨਾਂ ਦਾ ਜਿਹੜਾ ਗ੍ਰੈਜੂਏਟ ਨਰਸਿੰਗ ਪ੍ਰੋਗਰਾਮ ਆ ਉਹ ਵੀ ਵਨ ਆਫ ਦਾ ਬੈਸਟ ਗ੍ਰੈਜੂਏਟ ਸਕੂਲ ਅਮਰੀਕਾ ਦੇ ਵਿੱਚ ਗਿਣਿਆ ਜਾਂਦਾ ਹੈਗਾ। ਸੋ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਹੈਗੇ ਉਹਨਾਂ ਦੇ ਬੱਚੇ ਯੂਨੀਵਰਸਿਟੀ ਜਾਂਦੇ ਆ। ਸੋ ਜਿਨ੍ਹਾਂ ਦੇ ਕੈਲ ਸਟੇਟ ਯੂਨੀਵਰਸਿਟੀ ਫੁਲਰਟਨ ਜਿਨ੍ਹਾਂ ਨੇ ਗ੍ਰੈਜੂਏਟ ਲੈਵਲ ਦੇ ਉਹਨਾਂ ਦੇ 5-6 ਕੋਰਸਸ ਹੈਗੇ ਆ, ਨਰਸਿੰਗ ਦਾ ਬੈਸਟ ਕਾਲਜਸ ਆ। ਸੋ ਇਹ ਬੈਸਟ ਯੂਨੀਵਰਸਿਟੀ ਡਿਕਲੇਅਰ ਕੀਤੀ ਗਈ ਆ। ਸੋ ਨਿਆਣਿਆਂ ਨੂੰ ਟਰਾਈ ਕਰਨਾ ਚਾਹੀਦਾ ਫਿਰ ਇਦਾਂ ਦੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਦੀ ਕੋਸ਼ਿਸ਼ ਕਰਨ। ਜੀ ਬਿਲਕੁਲ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਜਿਹੜਾ ਫਰੈਜ਼ਨੋ ਦਾ ਇੱਕ ਜਿਹੜਾ ਸਿਟੀ ਕੌਂਸਲ ਮੈਂਬਰ ਆ ਉਹ ਇੱਕ ਰਨ ਕਰ ਰਿਹਾ, ਨਾਟ ਸਿਟੀ ਕੌਂਸਲ ਮੈਂਬਰ ਆ, ਵੀ ਉਹ ਰਨ ਕਰ ਰਿਹਾ ਹੈ ਫਰੈਜ਼ਨੋ ਦੇ ਸਿਟੀ ਕੌਂਸਲ ਦੇ ਲਈ। ਉਹ ਰਜਿਸਟਰਡ ਸੈਕਸ ਅਫੈਂਡਰ ਆ ਤੇ ਕਹਿੰਦਾ ਆਈ ਐਮ ਨਾਟ ਹਾਈਡਿੰਗ ਫਰੋਮ ਇਟ। ਕੈਂਪਸ ਨਾਂ ਦਾ ਜਿਹੜਾ ਇਹ ਬੰਦਾ ਹੈਗਾ ਆ ਤੇ ਉਹ ਹੁਣ ਇਸ ਮੌਕੇ ਸਿਟੀ ਕੌਂਸਲ ਦੇ ਲਈ, ਫਰੈਜ਼ਨੋ ਦੇ ਲਈ ਰਨ ਕਰ ਰਿਹਾ ਹੈ। ਸੋ ਫਰੈਜ਼ਨੋ ਸਿਟੀ ਕੌਂਸਲ ਦੀ ਰੇਸ ਕਹਿੰਦੇ ਵੀ ਆਲਰੇਡੀ ਕਾਫੀ ਜ਼ਿਆਦਾ ਇਸ ਮੌਕੇ ਭਰੀ ਹੋਈ ਨਜ਼ਰ ਆ ਰਹੀ ਆ। ਰਨੇ ਕੈਂਪਸ ਇਸ ਦਾ ਨਾਮ ਆ, ਰਜਿਸਟਰਡ ਸੈਕਸ ਅਫੈਂਡਰ ਆ, ਡਿਸਟ੍ਰਿਕਟ 7 ਦੇ ਲਈ ਜੂਨ ਦੀ ਪ੍ਰਾਇਮਰੀ ਲਈ ਰਨ ਕਰ ਰਿਹਾ ਹੈਗਾ। 2021 ਦੇ ਵਿੱਚ ਇਸਨੇ ਨੋ ਕੰਟੈਸਟ ਪਲੀ ਕੀਤਾ ਸੀ। 2018 ਦੇ ਜਿਹੜਾ ਇੱਕ ਚਾਰਜ ਸੀਗਾ ਪੋਜੈਸ਼ਨ ਆਫ ਚਾਈਲਡ ਪੋਰਨੋਗ੍ਰਾਫੀ, 2 ਸਾਲ ਦੀ ਫਾਰਮਲ ਪ੍ਰੋਬੇਸ਼ਨ ਜਿਹੜੀ ਇਸ ਨੂੰ ਦਿੱਤੀ ਗਈ ਸੀਗੀ। ਫਰੈਜ਼ਨੋ ਵੀ ਦੇ ਨਾਲ ਉਸਨੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ, ਕਹਿੰਦਾ ਵੀ ਮੈਂ ਰਨ ਕਰ ਰਿਹਾ ਸਿਟੀ ਕੌਂਸਲ ਦੇ ਲਈ। ਕਹਿੰਦਾ ਵੀ ਮੇਰੇ ਪਰਸਨਲ ਐਕਸਪੀਰੀਅੰਸ ਤੋਂ ਜਿੱਦਾਂ ਮੈਂ ਡੀਲ ਕੀਤਾ ਆ ਹੋਮਲੈਸਨੈਸ, ਜਿਹੜਾ ਟੀਨੇਜਰ ਸੀਗਾ, ਬਾਇਸਿਸ, ਕਹਿੰਦਾ ਵੀ ਮੈਨੂੰ ਗੇ ਮੈਨ ਹੋਣ ਦੇ ਤੌਰ ਤੇ ਮੈਨੂੰ ਜਿਹੜੇ ਬਾਇਸ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਆ, ਉਹਨਾਂ ਚੀਜ਼ਾਂ ਕਰਕੇ ਜਿਹੜਾ ਆ ਮੈਂ ਇਸ ਵਾਰੀ ਜਿਹੜਾ ਆ ਸਿਟੀ ਕੌਂਸਲ ਦੇ ਲਈ ਰਨ ਕਰ ਰਿਹਾ ਹੈਗਾ ਆ। ਸੋ ਸੈਂਟਰਲ ਕੈਲੀਫੋਰਨੀਆ ਇੰਟਰਨੈਟ ਕ੍ਰਾਈਮਸ ਅਗੇਂਸਟ ਚਿਲਡਰਨ ਟਾਸਕ ਫੋਰਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਟਿਪ ਤੋਂ ਬਾਅਦ ਦੇ ਵਿੱਚ, ਜਦ ਇਸ ਦਾ IP ਐਡਰੈਸ ਟਰੇਸ ਕੀਤਾ ਗਿਆ ਸੀਗਾ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਸ ਚੀਜ਼ ਹੋਣ ਦੇ ਬਾਵਜੂਦ ਵੀ ਉਹ ਸਿਟੀ ਕੌਂਸਲ ਦੇ ਲਈ ਫਾਈਟ ਕਰ ਰਿਹਾ ਹੈਗਾ। ਕੈਲੀਫੋਰਨੀਆ ਦੇ ਵਿੱਚ ਇੱਕ ਮੇਜਰ ਵਿੰਟਰ ਸਟਾਰਮ ਆ ਰਿਹਾ, ਜਿਹਦੇ ਨਾਲ ਜੋ ਜਿਹੜੀ ਹਾਈ ਰਾਈਜ਼ ਪਹਾੜੀਆਂ ਹੈਗੀਆਂ, ਲੇਕ ਤਾਹੋ ਵਾਲਾ ਏਰੀਆ ਆ, ਸਿਆਰਾ ਵਾਲਾ ਏਰੀਆ, ਉੱਥੇ ਕਾਫੀ ਜ਼ਿਆਦਾ ਸਨੋ ਪਊਗੀ। ਕਹਿੰਦੇ 4500 ਤੋਂ ਲੈ ਕੇ 5500 ਫੁੱਟ ਤੱਕ ਦੀਆਂ ਉਚਾਈ ਵਾਲੀਆਂ ਪਹਾੜੀਆਂ ਦੇ ਉੱਤੇ ਕਾਫੀ ਫੁੱਟ ਜਿਹੜੀ ਆ ਸਨੋ ਪੈਣ ਜਾ ਰਹੀ ਹੈਗੀ ਆ। ਕਰਕਵੁੱਡ, ਮੈਮਥ, ਸ਼ੂਗਰ ਬਾਲ, ਪੈਲਿਸਡੇਲ ਵਾਲ, ਲੇਕ ਤਾਹੋ ਦਾ ਜਿਹੜਾ ਸਾਰਾ ਏਰੀਆ ਆ, ਇੱਥੇ ਸਨੋ ਬਹੁਤ ਜ਼ਿਆਦਾ ਪਊਗੀ। ਸੋ ਜਿਨ੍ਹਾਂ ਲੋਕਾਂ ਨੇ ਆਉਣ ਵਾਲੇ ਐਤਵਾਰ ਤੋਂ ਲੈ ਕੇ ਵੀਰਵਾਰ ਉੱਧਰ ਨੂੰ ਜਾਣਾ ਹੈਗਾ, ਉਹ ਬੜੇ ਧਿਆਨ ਦੇ ਨਾਲ ਜਾਣ। ਤੇ ਮੀਂਹ ਵੀ ਕਾਫੀ ਪਊਗਾ, ਠੰਡ ਵੀ ਬਹੁਤ ਹੋਊਗੀ, ਹਵਾਵਾਂ ਵੀ ਤੇਜ਼ ਚੱਲਣਗੀਆਂ ਤੇ ਸਨੋ ਵੀ ਜਿਹੜੀ ਆ ਕਾਫੀ ਜ਼ਿਆਦਾ ਪੈਣ ਜਾ ਰਹੀ ਹੈ ਜੀ। ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਉਹਨਾਂ ਨੇ ਹੁਣ ਮੰਗ ਕੀਤੀ ਆ ਫੈਡਰਲ ਸਰਕਾਰ ਦੇ ਕੋਲੋਂ, ਕਹਿੰਦੇ ਵੀ ਜੋ ਕੁਝ ਵੀ ਤੁਸੀਂ ਤੋੜਿਆ ਆ ਤੁਹਾਡੇ ਫੈਡਰਲ ਏਜੰਟਸ ਨੇ, ਉਸ ਦੀ ਹੁਣ ਤੁਸੀਂ ਭਰਪਾਈ ਕਰੋ। ਟੌਮ ਹੋਮਨ ਹੁਣਾਂ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਵੀ ਜੋ ਆਈਸ ਕ੍ਰੈਕਡਾਊਨ ਆ ਫੈਡਰਲ ਏਜੰਟਸ ਦੁਆਰਾ ਜੋ ਉਹਨਾਂ ਦੀ ਸਟੇਟ 'ਚ ਮਿਨੇਸੋਟਾ 'ਚ ਚੱਲ ਰਿਹਾ ਸੀ, ਉਸ ਨੂੰ ਰੈਪ ਅਪ ਕਰ ਰਹੇ ਆ, ਉਸ ਨੂੰ ਹੁਣ ਵਾਪਸ ਲੈ ਰਹੇ ਆ। ਟਿਮ ਵਾਲਜ਼ ਕਹਿ ਰਹੇ ਆ ਵੀ ਡੀਪ ਡੈਮੇਜ ਉਹਨਾਂ ਨੇ ਸਟੇਟ ਦੇ ਵਿੱਚ ਕੀਤਾ ਆ ਤੇ ਜਨਰੇਸ਼ਨਲ ਟਰਾਮਾ ਛੱਡ ਕੇ ਜਿਹੜਾ ਆ ਉਹ ਜਾ ਰਹੇ ਆ। ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀਗਾ ਵੀ ਜਾਂਦੇ ਕਿਉਂ ਨਹੀਂ, ਜੇ ਤੁਹਾਨੂੰ ਬੈਗ ਪੈਕ ਕਰਨ ਦੀ ਹੈਲਪ ਚਾਹੀਦੀ ਹੈ ਤੇ ਮੈਂ ਆ ਕੇ ਤੁਹਾਡੇ ਬੈਗ ਪੈਕ ਜਿਹੜਾ ਆ ਉਹ ਕਰ ਜਾਂਦਾ ਹੈਗਾ ਆ। ਸੋ ਆਪਾਂ ਨੂੰ ਪਤਾ ਆ ਵੀ ਟਰੰਪ ਪ੍ਰਸ਼ਾਸਨ ਤੇ ਮਿਨੇਸੋਟਾ ਦੇ ਜਿਹੜੀ ਲੀਡਰਸ਼ਿਪ ਆ, ਚਾਹੇ ਟਿਮ ਵਾਲਜ਼ ਆ ਤੇ ਚਾਹੇ ਜੇਕਬ ਫਰੇ ਉੱਥੋਂ ਦੇ ਮਿਨੇਆਪੋਲਿਸ ਦੇ ਮੇਅਰ ਆ, ਉਹ ਉਹਨਾਂ ਦੇ ਸਿੰਘ ਜਿਹੜੇ ਉਹ ਖਾਸੇ ਜਿਹੜੇ ਉਹ ਫਸਦੇ ਰਹੇ। ਬਵੀਨੋ ਹੋ ਗਿਆ ਜਿਹੜਾ CBP ਦਾ ਮੇਨ ਕਮਾਂਡਰ ਇਨ ਚੀਫ ਬਣਿਆ ਪਿਆ ਸੀਗਾ, ਤੇ ਨਾਲ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਕ੍ਰਿਸਟੀ ਨੋਇਮ ਦੇ ਨਾਲ। ਸੋ ਟੌਮ ਹੋਮਨ ਨੂੰ ਉੱਥੇ ਜਦ 2 ਅਮਰੀਕੀ ਸਿਟੀਜ਼ਨਸ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਦੇ ਵਿੱਚ ਉੱਥੇ ਘੱਲਿਆ ਗਿਆ ਸੀਗਾ। ਸੋ ਆਪਰੇਸ਼ਨ ਮੈਟਰੋ ਸਰਜ ਹੁਣ ਉੱਥੇ ਖਤਮ ਹੋ ਰਿਹਾ ਹੈਗਾ ਆ। ਸੋ ਹੁਣ ਉਹਨਾਂ ਨੇ ਮੰਗ ਕਰਤੀ ਆ ਫੈਡਰਲ ਸਰਕਾਰ ਨੂੰ ਵੀ ਉਹ ਪੇ ਕਰਨ ਜੋ ਕੁਝ ਵੀ ਉਹਨਾਂ ਨੇ ਤੋੜਿਆ ਆ। ਵੈਸੇ ਜੇ ਦੇਖਿਆ ਜਾਵੇ ਤਾਂ ਫੈਡਰਲ ਸਰਕਾਰ ਤਾਂ ਆਲਰੇਡੀ ਮਿਨੇਸੋਟਾ ਦੇ ਹੋਰ ਵੱਖ-ਵੱਖ ਪ੍ਰੋਗਰਾਮਾਂ ਨੂੰ ਜਿਹੜੀ ਰਾਸ਼ੀ ਜਾਣੀ ਸੀ ਉਹ ਵੀ ਉਹਨਾਂ ਨੇ ਬੰਦ ਕੀਤੀ ਹੋਈ ਆ ਵੀ ਤੁਸੀਂ ਸਾਡੀ ਮਦਦ ਨਹੀਂ ਕਰਦੇ। ਸੋ ਹੁਣ ਦੇਖੋ ਇਹਨਾਂ ਨੂੰ ਕੁਝ ਉੱਧਰੋਂ ਮਿਲਦਾ ਆ ਜਾਂ ਨਹੀਂ। ਇੰਡੀਆ ਦੀ ਸਟਾਕ ਮਾਰਕੀਟ ਨੂੰ ਬਹੁਤ ਵੱਡਾ ਝਟਕਾ ਲੱਗਾ ਆ। ਇੱਕ ਦਿਨ ਦੇ ਵਿੱਚ 7 ਲੱਖ ਕਰੋੜ ਰੁਪਈਆ ਜਿਹੜਾ ਲੋਕਾਂ ਦਾ ਉਹ ਮਿੱਟੀ ਹੋ ਗਿਆ ਹੈਗਾ। ਸਟਾਕ ਮਾਰਕੀਟ ਉੱਤੇ ਦਾ ਜਿਹੜਾ ਸੈਂਸੈਕਸ ਆ ਉਹ 1048 ਪੁਆਇੰਟ ਪਲੰਜ ਹੋਇਆ ਤੇ ਕਲੋਜ਼ 82,626 ਤੇ ਹੋਇਆ। ਨਿਫਟੀ 50 ਜਿਹੜਾ ਆ ਉਹ 336 ਪੁਆਇੰਟ ਡਾਊਨ ਗਿਆ ਹੈਗਾ। ਸੋ ਇੰਡੀਆ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਮਨੀ ਸਟਾਕ ਮਾਰਕੀਟ 'ਚ ਲਾਈ ਸੀ, ਉਹਨਾਂ ਨੂੰ ਬਹੁਤ ਵੱਡਾ ਜਿਹੜਾ ਝਟਕਾ ਲੱਗਾ ਹੈਗਾ। ਤੇ ਇੱਥੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ ਤੇ 71 ਪੈਸੇ,
ਤੇ ਇੰਡੀਆ ਦੇ 90 ਰੁਪਏ ਤੇ 56 ਪੈਸੇ। ਜੀ, ਤੇ ਮਾਰਕੀਟਸ ਦੇ ਉੱਤੇ ਓਵਰਆਲ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਹਰਜੋਤ ਸਿੰਘ ਜੀ ਡਾਓ ਜੋਨ 49 ਪੁਆਇੰਟ ਵੱਧ ਕੇ 49,501 ਤੇ ਬੰਦ ਹੋਇਆ। S&P 3 ਪੁਆਇੰਟ ਵਧਿਆ 6836। ਨੈਸਡੈਕ 50 ਪੁਆਇੰਟ ਘਟ ਕੇ 22,547 ਤੇ ਬੰਦ ਹੋਇਆ। ਸੋਨੇ ਦਾ ਭਾਅ $5,064 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ। 10 year yield 4.05%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,930 ਤੇ ਇਥੀਰੀਅਮ $2,053 ਦੇ ਬਰਾਬਰ ਚੱਲ ਰਿਹਾ ਆ। ਇੱਕ ਵਾਰੀ ਫਿਰ ਸਰੋਤਿਆਂ ਨੂੰ ਬੇਨਤੀ ਕਰਦੇ ਜਾਈਏ, ਹੁਣ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ ਹੋਣਗੇ ਤੇ ਉਹਨਾਂ ਤੋਂ ਬਾਅਦ ਮਿਲਪੀਟਸ ਦੇ ਵਿੱਚ ਜਿਹੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆ, ਉੱਥੇ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਪਹੁੰਚੇ ਹੋਏ ਆ ਤੇ ਬਹੁਤ ਹੀ ਵਧੀਆ ਉਹ ਕਥਾ ਦੇ ਨਾਲ ਸੰਗਤਾਂ ਨਾਲ ਕਥਾ ਸਾਂਝੀ ਕਰ ਰਹੇ ਆ। ਜਿੰਨੇ ਵੀ ਬੇਰੀਆ ਦੇ ਵਿੱਚ ਲੋਕਲ ਲੋਕ ਹੈਗੇ ਆ, ਲੋਕਲ ਸੰਗਤਾਂ ਆ, ਕੋਸ਼ਿਸ਼ ਕਰੋ ਉੱਥੇ ਪਹੁੰਚ ਕੇ ਕਥਾ ਸਰਵਣ ਕਰੋ। ਤੇ ਜਿਹੜੇ ਦੂਰ ਦਰਾਡੇ ਬੈਠੇ ਹੈਗੇ ਆ, ਸਾਡੇ ਸਾਰੇ ਹੀ 15 ਦੇ 15 AM ਤੇ FM ਸਟੇਸ਼ਨਸ, ਉਹਨਾਂ ਦੇ ਉੱਤੇ ਤੁਸੀਂ ਲਾਈਵ ਜਿਹੜੀ ਕਥਾ ਆ ਉਹ 6:35 ਤੋਂ ਤੁਸੀਂ ਸਰਵਣ ਕਰੋਗੇ 7:30 ਪੌਣੇ 8 ਵਜੇ ਤੱਕ। ਜੀ, ਹੁਣ ਲੈਂਦੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US